ਕਹਿੰਦੇ ਇਤਿਹਾਸਿਕ ਨਗਰੀ 'ਚ ਇਜਲਾਸ ਕਰਕੇ ਵੀ ਇਤਿਹਾਸ ਨਹੀਂ ਸਿਰਜ ਸਕੀ ਮਾਨ ਸਰਕਾਰ। ਬਿਲਕੁਲ ਰਾਜਕਰਮਵੀਰ ਜੀ, 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਬੜਾ ਸ਼ੁਰੂ ਹੋਇਆ ਹੈ। ਉਸ ਸ਼ਤਾਬਦੀ ਵਰੇ ਦੇ ਮੌਕੇ ਦੇ ਉੱਤੇ ਸਮਾਗਮ ਸੀਗੇ, ਵੱਖ-ਵੱਖ ਕੀਰਤਨ ਦਰਬਾਰ, ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ, ਸੰਗਤਾਂ ਗੁਰੂ ਘਰ 'ਚ ਨਤਮਸਤਕ ਹੋ ਰਹੀਆਂ ਨੇ। ਤੇ ਉਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਜਲਾਸ ਕਰਾਂਗੇ। ਮਤਲਬ ਚੰਡੀਗੜ੍ਹ ਚੋਂ ਨਿਕਲ ਕੇ, ਚੰਡੀਗੜ੍ਹ ਦੀ ਵਿਧਾਨ ਸਭਾ ਚੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਸੈਸ਼ਨ ਬੁਲਾ ਕੇ ਉਹ ਇਹ ਚਾਹੁੰਦੇ ਸੀ ਕਿ ਅਸੀਂ ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਾ ਲਈਏ ਜੀ, ਅਸੀਂ ਇਤਿਹਾਸ ਦੇ ਵਿੱਚ ਸਾਡਾ ਨਾਮ ਆ ਜਾਵੇ। ਪਤਾ ਨਹੀਂ ਮਾਨ ਸਰਕਾਰ ਭੁਲੇਖੇ 'ਚ ਹੈ ਜਾਂ ਉਹਨਾਂ ਦੀ ਸਮਝ ਵੱਖਰੀ ਹੈ। ਉਹਨਾਂ ਨੂੰ ਲੱਗਦਾ ਕਿ ਇਤਿਹਾਸਕ ਥਾਂ ਤੇ ਜਾ ਕੇ ਹੀ ਅਸੀਂ ਇਤਿਹਾਸ ਦਰਜ ਹੋ ਜਾਵਾਂਗੇ। ਇਤਿਹਾਸਕ ਸਥਾਨ ਤੇ ਜਾਣਾ, ਇਤਿਹਾਸਕ ਦਿਨ ਤੇ ਜਾਣਾ, ਇਤਿਹਾਸਕ ਮੌਕੇ ਤੇ ਸੈਸ਼ਨ ਕਰਨਾ ਹੀ ਇਤਿਹਾਸ ਸਿਰਜਣਾ ਨਹੀਂ ਹੁੰਦਾ। ਉਹਦੇ ਲਈ ਤੁਹਾਨੂੰ ਇਤਿਹਾਸਕ ਫੈਸਲੇ ਲੈਣੇ ਪੈਂਦੇ ਆ। ਉਹਦੇ ਲਈ ਵੱਡੇ ਦਿਲ ਨਾਲ ਕੁਝ ਚੰਗਾ ਕਰਨ ਦੀ ਪਹਿਲ ਕਦਮੀ ਕਰਨੀ ਪੈਂਦੀ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਪਿਛਲੇ 1 ਮਹੀਨੇ ਤੋਂ ਹਰ ਸਟੇਜ ਤੇ ਗੱਲ ਕਹੀ ਕਿ ਦੇਖਿਓ ਅਸੀਂ ਅਜਿਹਾ ਕਰਨਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ, ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਬਿਲਕੁਲ ਇਹੋ ਜਿਹਾ ਹੀ ਹੋਇਆ ਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਆਹ ਕੁਝ ਕਰਨਾ ਹੈ। ਸਿਰਫ ਨਕਲੀ ਵਿਧਾਨ ਸਭਾ ਦਾ ਸੈੱਟ ਲਾਉਣਾ ਸੀ ਤੁਸੀਂ ਉੱਥੇ ਸਿਰਫ ਫੁੱਲ ਬੂਟੇ ਲਾ ਕੇ, ਸਾਜੋ ਸਮਾਨ ਲਾ ਕੇ। ਜੇ ਸੱਚਮੁੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੈਸ਼ਨ ਕਰਨਾ ਸੀ, ਫਿਰ ਭੁੰਜੇ ਦਰੀਆਂ ਵਿਛਾ ਕੇ ਬੈਠਦੇ ਨਾ, ਖੁੱਲੇ 'ਚ ਕਰਦੇ, ਖੁੱਲੇ ਆਕਾਸ਼ ਥੱਲੇ ਬੈਠ ਕੇ ਸੈਸ਼ਨ ਕਰ ਲੈਂਦੇ ਤੇ ਉਹਦੇ ਵਿੱਚ ਕੋਈ ਚੰਗੀਆਂ ਸਾਰਥਕ ਚਰਚਾਵਾਂ ਕਰ ਲੈਂਦੇ। ਤੇ ਠੀਕ ਹੈ, ਕੋਈ ਸ਼ੱਕ ਨਹੀਂ, ਹਰੇਕ MLA ਨੂੰ, 117 MLA ਨੂੰ ਨਿਰਦੇਸ਼ ਸੀ ਕਿ ਗੁਰੂ ਸਾਹਿਬ ਬਾਰੇ ਤੁਸੀਂ ਲਿਖਤੀ ਰੂਪ 'ਚ ਜੇ ਦਰਜ ਕਰਾ ਦੋਗੇ ਤਾਂ ਉਹ ਵੀ ਤੁਹਾਡਾ ਰਿਕਾਰਡ 'ਚ ਦਰਜ ਹੋ ਜਾਊਗਾ। ਬੋਲਣ ਦਾ ਮੌਕਾ ਘੱਟ ਨੂੰ ਮਿਲਿਆ। ਜਿੰਨੇ ਬੋਲੇ ਉਹਨਾਂ ਨੇ ਗੁਰੂ ਸਾਹਿਬ ਦੀ ਕੁਰਬਾਨੀ ਦੇ ਹਵਾਲੇ ਨਾਲ, ਗੁਰੂ ਸਾਹਿਬ ਦੀ ਸਿੱਖਿਆ ਦੇ ਹਵਾਲੇ ਨਾਲ, ਗੁਰੂ ਸਾਹਿਬ ਦੇ ਪਰਿਵਾਰ ਦੇ ਦੇਣ ਦੇ ਹਵਾਲੇ ਨਾਲ ਗੱਲ ਕੀਤੀ। ਇਹ ਸਾਰੀਆਂ ਗੱਲਾਂ ਕੀਰਤਨ ਦਰਬਾਰ 'ਚ, ਕਥਾ ਦਰਬਾਰ 'ਚ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੌਰਾਨ ਸੰਗਤ ਦੇ ਵਿੱਚ ਸਾਰੇ ਕਿਤੇ ਹੋ ਰਹੀਆਂ ਨੇ। ਤੁਸੀਂ ਰਾਜਨੀਤਿਕ ਜਮਾਤ ਹੋ, ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲਾ ਰਹੇ ਹੋ। ਲਾ ਕਦੋਂ ਰਹੇ ਹੋ? 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਮੌਕੇ ਤੇ ਜੀ। ਫਿਰ ਉਸ ਫਲਸਫੇ ਚੋਂ ਨਿਕਲ ਕੇ ਤੁਸੀਂ ਰਾਜਨੀਤਿਕ ਫੈਸਲੇ ਕਿਉਂ ਨਹੀਂ ਲੈ ਸਕੇ? ਤੁਸੀਂ ਗੁਰੂ ਸਾਹਿਬ ਦੇ ਉਸ ਸੰਕਲਪ ਦੇ ਅਨੁਸਾਰ ਕਿਉਂ ਨਹੀਂ ਅਗਾਂਹ ਵੱਧ ਸਕੇ? ਸਵਾਲ ਇਹ ਹੈ। ਜਦੋਂ ਉਸ ਸਮੇਂ ਦਾ ਹਾਕਮ ਔਰੰਗਜ਼ੇਬ ਇੱਕ ਧਰਮ ਦੇ ਨਾਸ਼ ਦੇ ਲਈ ਜਾਂ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ, ਤਾਂ ਉਹਦੇ ਵਿੱਚੋਂ ਗੁਰੂ ਸਾਹਿਬ ਕੁਰਬਾਨੀ ਦੇਣ ਜਾਂਦੇ ਨੇ। ਔਰ ਇਸ ਲਈ ਨਹੀਂ ਕਿ ਉਹਨਾਂ ਦੇ ਕੋਈ ਪਰਿਵਾਰ ਦੀ ਜ਼ਮੀਨ ਖੁੱਸ ਰਹੀ ਸੀ, ਇਸ ਲਈ ਨਹੀਂ ਕਿ ਉਹਨਾਂ ਦੇ ਪਰਿਵਾਰ ਤੇ ਕੋਈ ਹਮਲਾ ਸੀ, ਇਸ ਲਈ ਨਹੀਂ ਕਿ ਉਹਨਾਂ ਦੇ ਧਰਮ ਤੇ ਕੋਈ ਹਮਲਾ ਸੀ। ਸਾਹਮਣੇ ਇੱਕ ਦੂਸਰੇ ਧਰਮ ਲਈ ਜਿਹਦੇ ਵਿੱਚ ਨਿੱਜ ਬਿਲਕੁਲ ਨਹੀਂ ਸੀ, ਉਸ ਦੇ ਲਈ ਉਹ ਕੁਰਬਾਨੀ ਦੇਣ ਜਾਂਦੇ ਨੇ। ਤੇ ਔਰੰਗਜ਼ੇਬ ਇੱਕ ਸਿਆਸੀ ਵਿਅਕਤੀ ਸੀ, ਉਸ ਦੀ ਕਾਟ ਪਤਾ ਸੀ ਗੁਰੂ ਸਾਹਿਬ ਨੂੰ ਕਿ ਹਾਂ ਇਸ ਤਰੀਕੇ ਕਾਰਨ ਨਾਲ ਇਹਨੂੰ ਰੋਕਿਆ ਜਾ ਸਕਦਾ। ਉਹਨਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਸ ਤੋਂ ਬਾਅਦ ਭਾਈ ਜੈਤਾ ਜੀ ਨੂੰ ਅਸੀਸ ਲੈ ਕੇ ਆਉਂਦੇ। ਸੋ ਇਹ ਸਾਰੀ ਇਬਾਰਤ ਪੇਸ਼ ਕਰਦੇ ਆ ਕਿਉਂ ਭੁੱਲ ਗਈ ਸਾਡੀ ਰਾਜਨੀਤਿਕ ਜਮਾਤ ਸਣੇ ਮੁੱਖ ਮੰਤਰੀ ਕਿ ਮੌਜੂਦਾ ਸਮੇਂ ਚੁਣੌਤੀਆਂ ਫਿਰ ਖੜੀਆਂ ਨੇ ਜਨਾਬ। ਦਿੱਲੀ ਦੇ ਹਾਕਮ ਫਿਰ ਹਮਲਾਵਰ ਨੇ ਤੇ ਤੁਸੀਂ ਉਹਦੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਜੀ। ਜੇ ਇਸ ਕੱਲ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਮਨਪ੍ਰੀਤ ਇਆਲੀ ਖੜਾ ਹੋ ਕੇ ਗੱਲ ਕਰਦਾ ਹੈ ਕਿ ਲਿਆਓ ਜੀ ਅਨੰਦਪੁਰ ਸਾਹਿਬ ਦੇ ਮਤੇ ਤੇ ਗੱਲ ਕਰ ਲੈਂਦੇ ਆ, ਲਿਆਓ ਜੀ ਬੰਦੀ ਸਿੰਘਾਂ ਦੀ ਰਿਹਾਈ ਤੇ ਗੱਲ ਕਰ ਲੈਂਦੇ ਆ, ਫਿਰ ਤੁਹਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਤੁਸੀਂ ਉਸ ਮਸਲੇ ਤੇ ਬੋਲਦੇ ਨਹੀਂ। ਵਿਰੋਧੀ ਧਿਰ ਦਾ ਲੀਡਰ ਜੇ ਪ੍ਰਤਾਪ ਬਾਜਵਾ ਕਹਿੰਦਾ ਕਿ ਭਾਈ ਸਾਡੇ ਹੱਕ ਹਕੂਕ ਨੂੰ ਪੈ ਨਿਕਲੇ ਨੇ ਦਿੱਲੀ ਵਾਲੇ, ਉਹ ਕਬਜਾਉਣ ਨੂੰ ਫਿਰਦੇ ਨੇ ਦਿੱਲੀ ਵਾਲੇ, ਹੈ ਨਾ, ਉਹ ਘਾਣ ਕਰ ਰਹੇ ਨੇ ਸੂਬਿਆਂ ਦੇ ਹੱਕਾਂ ਦਾ, ਆਓ ਉਹਦੇ ਤੇ ਚਰਚਾ ਕਰੀਏ ਆਪਾਂ। ਫਿਰ ਉਹਦੇ ਨਾ ਜੀ ਇੱਥੇ ਰਾਜਨੀਤੀ ਨਾ ਕਰੋ। ਇਹ ਇਸ ਤਰ੍ਹਾਂ ਨੂੰ ਰੋਕ ਦਿੱਤਾ ਜਾਂਦਾ। ਖੁਦ ਮੁੱਖ ਮੰਤਰੀ ਸਾਹਿਬ ਆਪਣੀ ਲੰਬੀ ਤਕਰੀਰ ਦੇ ਵਿੱਚ ਇੱਕ ਲਾਈਨ 'ਚ ਕਹਿ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਵੀ ਸਾਡੀ ਆ, ਚੰਡੀਗੜ੍ਹ ਵੀ ਸਾਡਾ ਹੈ, ਪਾਣੀ ਵੀ ਸਾਡੇ, ਸਿੱਖਿਆ ਵੀ ਸਾਡੀ, ਪੰਜਾਬ ਦੇ ਹੱਕਾਂ ਦੇ ਕੌਣ ਡਾਕਾ ਮਾਰ ਲੂ, ਅਸੀਂ ਪੰਜਾਬ ਦੇ ਹੱਕ ਖੋਣ ਨਹੀਂ ਦਿਆਂਗੇ। ਚਲੋ ਜੀ, ਹੋ ਗਿਆ ਕੰਮ। ਜੇ ਬਿਆਨ ਨਾਲ ਹੀ ਰੁਕਦੇ ਨੇ ਫਿਰ ਉਹ ਕਿਉਂ ਡੈਮ ਤੱਕ ਕੰਟਰੋਲ ਕਰ ਗਏ? ਕਿਉਂ ਅੱਧਾ 50 ਕਿਲੋਮੀਟਰ ਦੇ ਹਵਾਲੇ ਨਾਲ ਅੱਧਾ ਪੰਜਾਬ ਕਿਵੇਂ ਕੰਟਰੋਲ ਕਰ ਗਏ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ। ਫਿਰ ਇਹਦਾ ਜਵਾਬ, ਉਹਦੇ ਤੇ ਚਰਚਾ ਕਿਉਂ ਨਹੀਂ, ਉਹਦੇ ਤੇ ਬਹਿਸ ਕਿਉਂ ਨਹੀਂ? ਜੇ ਗੁਰੂ ਸਾਹਿਬ ਦਿੱਲੀ ਚਾਂਦਨੀ ਚੌਕ ਤੱਕ ਜਾ ਸਕਦੇ ਨੇ
ਤੁਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਘਰ ਤੱਕ ਨਹੀਂ ਜਾ ਸਕਦੇ, ਤੁਸੀਂ ਜੰਤਰ ਮੰਤਰ ਤੱਕ ਨਹੀਂ ਜਾ ਸਕਦੇ, ਤੁਸੀਂ ਇੱਥੇ ਬੈਠ ਕੇ ਵੀ ਮਤਾ ਲਿਆਉਣ ਨੂੰ ਤਿਆਰ ਨਹੀਂ। ਮਤਾ ਆਇਆ, ਮਤਾ ਕੀ ਆਇਆ ਜੀ ਕਿ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਤੇ ਅੰਮ੍ਰਿਤਸਰ ਦੇ ਗਲਿਆਰੇ ਨੂੰ, ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਚੁਗਿਰਦੇ ਨੂੰ ਅਸੀਂ ਜੀ ਪਵਿੱਤਰ ਨਗਰੀ ਦਾ ਦਰਜਾ ਦਿੰਨੇ ਆ। ਹੁਣ ਇੱਥੇ ਜਿਹਾ ਸ਼ਰਾਬ ਕਬਾਬ ਜੇ ਸਵਾਹ ਖੇ ਨਸ਼ਾ ਪੱਤਾ ਨਹੀਂ ਵਿਕੂਗਾ ਜੀ। ਬਾਅਦ ਚ ਪ੍ਰਗਟ ਸਿੰਘ ਕਹਿੰਦਾ ਜੀ ਇਹ ਤਾਂ ਦੱਸ ਦਿਓ ਜੀ ਕਿ ਗਲਿਆਰੇ ਦਾ ਮਤਲਬ ਕੀ ਹੈ ਜੀ ਤੁਹਾਡਾ, ਪੂਰਾ ਅੰਮ੍ਰਿਤਸਰ ਸ਼ਹਿਰ? ਨਹੀਂ ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਹ ਖੇਤਰ, ਉਹ ਕਹਿੰਦੇ ਜੀ ਉੱਥੇ ਪਹਿਲਾਂ ਹੀ ਪਵਿੱਤਰ ਹੈ ਜੀ, ਉਹਦਾ ਉੱਥੇ ਪਹਿਲਾਂ ਹੀ ਕੋਈ ਜੀ ਦੁਕਾਨ ਨਹੀਂ ਹੈ। ਕਹਿੰਦੇ ਨਹੀਂ ਫਿਰ ਵੀ ਅਸੀਂ ਹੁਣ ਉਹਨੂੰ ਵਿਧਾਨਕ ਤੌਰ ਤੇ ਕੀਤਾ ਨਾ, ਇਹਦਾ ਕੀ ਅਰਥ ਹੈ ਜੀ? ਅਨੰਦਪੁਰ ਸਾਹਿਬ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਧਾਰਮਿਕ ਨਗਰੀ ਐਲਾਨ ਚੁੱਕੇ ਸੀ, ਤੇ ਉਹਦਾ ਨਤੀਜਾ ਇਹ ਆ ਕਿ ਅਨੰਦਪੁਰ ਸਾਹਿਬ ਦੇ ਵੜਦੇ ਹੋਏ 2 ਸਵਾਗਤੀ ਗੇਟ ਬਣੇ ਨੇ ਜੀ। ਨੰਗਲ ਤੋਂ ਆਉਂਦੇ ਹੋਏ ਜਿਹੜਾ ਸਵਾਗਤੀ ਗੇਟ ਆ ਉਹਦੇ ਮੂਹਰੇ ਪਹਿਲਾਂ ਠੇਕਾ ਸਵਾਗਤ ਕਰਦਾ ਜੀ, ਕਹਿੰਦੇ ਜੀ ਸ਼ਹਿਰ ਤੋਂ ਬਾਹਰ ਕੱਟਤਾ ਜੀ ਠੇਕਾ, ਇਸ ਲਈ ਉਹ ਗੇਟ ਦੇ ਮੂਹਰੇ ਰੱਖ ਲਿਆ। ਦੇਖ ਲਓ, ਤੇ ਹੁਣ ਤੁਸੀਂ ਮੀਟ ਦੀਆਂ ਦੁਕਾਨਾਂ ਰਖਾ ਲਓ ਉੱਥੇ। ਸੋ ਇਹ ਕੀ ਕਰਨਾ ਕੀ ਚਾਹੁੰਦੇ, ਤੁਹਾਡੇ ਕੋਲ ਵਿਜ਼ਨ ਕੀ ਆ? ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਇਸ ਲਈ ਨਹੀਂ ਤੁਸੀਂ ਐਲਾਨ ਪਾ ਰਹੇ ਕਿ ਤੁਹਾਨੂੰ ਲੱਗਦਾ ਉੱਥੇ ਕਾਰੋਬਾਰੀ ਸਾਡੀ ਜਾਨ ਖਾ ਜਾਣਗੇ। ਤੁਸੀਂ ਮਤਲਬ ਕਿ ਇਸ ਤੱਕ ਦੀ ਚਰਚਾ ਤੁਰੀ ਰਹੀ ਕਿ ਜੇ ਜ਼ਿਲ੍ਹਾ ਨਹੀਂ ਬਣਾਉਣਾ ਜੀ ਤਾਂ ਜ਼ਿਲ੍ਹੇ ਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਰੱਖ ਲਓ। ਸਵਾਲ ਨਾਮ ਰੱਖਣ ਦਾ ਨਹੀਂ, ਸਵਾਲ ਉਹਨਾਂ ਦੇ ਦਿਖਾਏ ਮਾਰਗ ਦੇ ਉੱਤੇ ਚੱਲਣ ਦਾ। ਉਹਦੇ ਲਈ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ। ਸੋ ਸਮੁੱਚੇ ਇਜਲਾਸ ਦੇ ਵਿੱਚ ਨਾ ਕੇਂਦਰੀਕਰਨ ਖਿਲਾਫ ਤੁਸੀਂ ਆਵਾਜ਼ ਚੁੱਕ ਸਕੇ। ਸਭ ਤੋਂ ਵੱਡੀ ਜੇ ਦੁਨੀਆ 'ਚ ਕੋਈ ਕੁਰਬਾਨੀ ਆ ਮਨੁੱਖੀ ਹੱਕ ਹਕੂਕ ਲਈ ਤਾਂ ਗੁਰੂ ਸਾਹਿਬ ਦੀ ਹੈ, ਤੇ ਤੁਸੀਂ ਉਹਨਾਂ ਦੇ ਉਸ ਸ਼ਹਾਦਤ ਦੇ ਦਿਹਾੜੇ ਤੇ ਮਨੁੱਖੀ ਹੱਕ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਘੱਟ ਗਿਣਤੀਆਂ ਦੇ ਹੋ ਰਹੇ ਹਮਲੇ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਸੂਬਿਆਂ ਦੇ ਖੋਏ ਜਾ ਰਹੇ ਅਧਿਕਾਰ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੇ ਹਵਾਲੇ ਨਾਲ ਵੀ ਨਹੀਂ ਗੱਲ ਕਰ ਸਕੇ। ਫਿਰ ਕਰਨ ਕੀ ਗਏ ਸੀ ਜੀ? ਫੋਟੋਆਂ ਖਿਚਾਉਣ, ਕੇਜਰੀਵਾਲ ਮਨੀਸ਼ ਸਿਸੋਦੀਆ ਨੂੰ ਖੁਸ਼ ਕਰਨ ਕਿ ਨਾ ਤਾਮਝਾਮ ਲਾ ਕੇ ਕੋਈ ਪੈਸੇ ਦਾ ਖੇਡ ਕਰਨ। ਜਨਾਬ ਅੱਜ ਨਹੀਂ ਇਹ ਜਵਾਬ ਦੇਣੇ ਪੈਣੇ ਆ ਕਿ ਇਹ ਪੈਸੇ ਦਾ ਖੇਲਾ ਸੀ, ਇਹ ਸ਼ਰਧਾ ਸੀ ਜਾਂ ਲੁਕਮੀ ਸਿਆਸਤ ਸੀ। ਜਿਹੜੀ ਸਿਆਸਤ ਜਨਤਕ ਕਰਨੀ ਚਾਹੀਦੀ ਸੀ ਉਹ ਤੋਂ ਭਗੌੜੇ ਹੋ ਤੁਸੀਂ ਜੀ। ਹੁਣ ਦੀਪਕ ਜੀ, ਜੇ ਵਿਧਾਨ ਸਭਾ 'ਚ ਨਹੀਂ ਰਾਜਨੀਤੀ ਹੋਣੀ ਤੇ ਫਿਰ ਕਿੱਥੇ ਹੋਣੀ? ਹੁਣ ਉਹਦਾ ਰਾਜਨੀਤੀ ਦਾ ਪੈੜੀ ਉਹ ਵਾ ਵੀ ਉੱਥੇ ਹੀ ਜਿਹੜੀ ਉਹ ਹੋਣੀ ਆ। ਇਹ ਨਾਲੇ ਕੀ ਲੱਗਦਾ ਵੀ ਸਰਕਾਰ ਸਿਰਫ ਸੋਸ਼ਲ ਮੀਡੀਆ ਨੂੰ ਦੇਖ ਕੇ ਚੱਲਦੀ ਆ? ਲੋਕਾਂ ਦੀ ਕੋਈ ਰਾਏ ਜਾਂ ਲੋਕਾਂ ਦੀ ਜੋ ਫੀਡਬੈਕ ਆਉਂਦੀ ਆ, ਜੋ ਉਹ ਦੱਸਦੇ ਆ, ਉਹਨੂੰ ਦੇਖ ਕੇ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ? ਲੋਕਾਂ ਤੱਕ ਪਹੁੰਚੇ ਨਹੀਂ ਜੀ। ਹੁਣ ਇਹ ਵੀ ਤਾਂ ਪਹਿਲੇ ਰਾਜਿਆਂ ਮਹਾਰਾਜਿਆਂ ਵਰਗੇ ਮੁੱਖ ਮੰਤਰੀ ਬਣ ਗਏ ਨੇ ਨਾ ਲੋਕਾਂ ਦੀ ਸੁਣ, ਨਾ ਲੋਕਾਂ ਦੀ ਦੇਖਣ। ਇਹ ਤਾਂ ਆਪਣੇ ਭਗਤਾਂ ਦੀ ਨਹੀਂ ਸੁਣਦੇ, ਆਕਾਵਾਂ ਦੀ ਸੁਣਦੇ ਨੇ। ਸੋ ਆਕਾਵਾਂ ਨੂੰ ਜੋ ਸੂਟ ਲੱਗਿਆ ਕਿ ਉਨਾ ਹੀ ਕਰਨਾ, ਕਿੰਨਾ ਹੀ ਬੋਲਣਾ, ਕੀ ਕਹਿਣਾ ਉਹੀ ਹੈ। ਫਿਰ ਇਹ ਕਹਿਣ ਦਾ ਕੀ ਅਰਥ ਸੀ ਕਿ ਦੇਖਿਓ ਅਸੀਂ ਜੋ ਸੋਚ ਰਹੇ ਅੱਜ ਤੱਕ ਕਦੇ ਕਿਸੇ ਨੇ ਸੋਚਿਆ। ਬਿਲਕੁਲ ਜੋ ਤੁਸੀਂ ਕਰਕੇ ਆਏ ਕਿਸੇ ਨੇ ਨਹੀਂ ਸੋਚਿਆ ਸੀ ਜੀ।